ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਮੈਂਟੂ ਗੁਰਸਰੀਆ ਜੀ। ਉਹ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਇਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਟਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ 4159090503। ਕ੍ਰਿਸ਼ਨ ਧਨੋਤਾ ਜੀ, ਜੁਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਜੀ, ਵੁੱਡਲੈਂਡ। ਪਰਮਜੀਤ ਕੌਰ ਰੰਗੀ, ਵਾਕਾਵੇਲ। GN ਲੂਪ ਤੇ ਟਰੱਕ ਵਾਸ਼ ਵਾਲੇ। ਨਿਮਾ ਸਹੋਤਾ ਜੀ, 2092770113। ਵੈਸਟ ਕੋਸਟ ਵਾਲੇ ਟਰੱਕ ਸਕੂਲ, ਜਿਨ੍ਹਾਂ ਦਾ ਫੋਨ ਨੰਬਰ 5598000590। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਮੈਂਟੂ ਗੁਰਸਰੀਆ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਤੇ ਅੱਜ ਗੱਲ ਕਰਦੇ ਹਾਂ, ਇਤਿਹਾਸਿਕ ਦਿਨ ਆ, ਜਿੱਤ ਦੇ ਐਲਾਨ ਹੋ ਗਏ ਆ, ਅੰਦੋਲਨ ਖਤਮ ਹੋ ਗਿਆ। ਹਾਂਜੀ, ਅੰਦੋਲਨ ਉਸ ਮੁਕਾਮ ਤੇ ਪਹੁੰਚਿਆ ਜਿੱਥੇ ਵੇਖਣ ਵਾਸਤੇ ਨੈਣ ਤਰਸਦੇ ਸੀਗੇ ਕਿ ਕੋਈ ਸਮਾਂ ਐਸਾ ਆਏਗਾ ਕਿ ਜਦੋਂ ਜਿੱਤ ਦਾ ਐਲਾਨ ਹੋ ਜਾਏਗਾ। ਤਾਂ ਬਹਰਹਾਲ ਜਿੱਤ ਦਾ ਐਲਾਨ ਤਾਂ ਹੋ ਗਿਆ ਸੀਗਾ 19 ਨਵੰਬਰ ਨੂੰ, ਜਿਸ ਦਿਨ ਨਰਿੰਦਰ ਮੋਦੀ ਨੇ ਐਲਾਨ ਕੀਤਾ ਮਾਫੀ ਸਮੇਤ ਕਿ ਭਾਈ ਅਸੀਂ ਇਹ ਤਿੰਨੇ ਕਾਨੂੰਨ ਰੱਦ ਕਰਨੇ ਆ। ਪਰ ਜਿੱਤ ਦਾ ਸਰਟੀਫਿਕੇਟ ਕਿਸਾਨ ਆਗੂ ਕਹਿੰਦੇ ਲੈ ਕੇ ਜਾਣਾ, ਬਸ ਉਹੀ ਮਿਲਣਾ ਸੀਗਾ। ਤਾਂ ਉਹ ਅੱਜ ਇਹਨਾਂ ਨੂੰ ਮਿਲ ਗਿਆ, ਯਾਨੀ ਜਿਹੜੀ ਆਫੀਸ਼ੀਅਲ ਚਿੱਠੀ, ਸਹਿਮਤੀ ਪੱਤਰ ਕਹਿ ਲਓ, ਜੋ ਇਹਨਾਂ ਦੀਆਂ ਮੰਗਾਂ ਮੰਨੀਆਂ ਗਈਆਂ ਸੀਗੀਆਂ, ਉਹ ਸ਼ੇਰ ਵਾਲੇ ਮੂੰਹ ਤੇ, ਉਹ ਜਿੱਦਾਂ ਬਣੀ ਹੁੰਦੀ ਹੈ ਮੋਹਰ ਜੀ, ਸ਼ੇਰ ਵਾਲੇ ਮੂੰਹ ਤੇ ਆ ਕੇ ਸਾਰੀ ਗੱਲ ਨਿਬੜ ਗਈ। ਕਹਿੰਦੇ ਕਿ ਉਹ ਦਿਖਾ ਦਿਓ ਕਾਗਜ਼ ਤੇ। ਤਾਂ ਜਦੋਂ ਉਹ ਸ਼ੇਰ ਦੇ ਮੂੰਹ ਵਾਲਾ ਕਾਗਜ਼ ਆ ਗਿਆ, ਆਫੀਸ਼ੀਅਲ ਚਿੱਠੀ ਆ ਗਈ, ਚਿੱਠੀ ਦੇ ਵਿੱਚ ਜੋ ਨੁਕਤੇ ਜਿੱਥੇ ਸਹਿਮਤੀ ਬਣੀ ਸੀਗੀ ਉਹ ਸਾਰੇ ਪ੍ਰਵਾਨ ਕਰ ਲਏ ਗਏ। ਤਾਂ ਉਸ ਤੋਂ ਬਾਅਦ ਫਿਰ ਜਕਾਰੇ ਗਜਾ ਦਿੱਤੇ ਗਏ। ਤਾਂ ਜਦੋਂ ਜਕਾਰੇ ਗੱਜ ਗਏ, ਜਦੋਂ ਜਕਾਰੇ ਛੱਡ ਦਿੱਤੇ ਗਏ, ਤਾਂ ਉਸ ਤੋਂ ਬਾਅਦ ਫਿਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉੱਥੇ ਜਸ਼ਨ ਦਾ ਮਾਹੌਲ। ਹਾਲਾਂਕਿ ਤੁਹਾਨੂੰ ਪਤਾ ਹੀ ਹੈ ਕਿ ਇੰਡੀਆ ਦੇ ਵਿੱਚ ਜਿਹੜੇ ਤਿੰਨੇ ਫੌਜਾਂ ਦੇ ਮੁਖੀ ਸਨ, ਉਹ ਇੱਕ ਜਹਾਜ਼ ਹਾਦਸੇ ਦੇ ਵਿੱਚ ਚੱਲ ਵਸੇ ਦੇਹਾਂਤ ਹੋ ਗਿਆ। ਸੋਗਮਈ ਮਾਹੌਲ ਆ। ਔਰ ਇਸੇ ਕਰਕੇ ਜੇ ਤੁਸੀਂ ਦੇਖੋਗੇ ਤਾਂ ਥੋੜ੍ਹਾ ਜਿਹਾ ਇਹਨਾਂ ਨੇ ਆਪਣੇ ਪ੍ਰੋਗਰਾਮ ਨੂੰ ਚੇਂਜ ਕੀਤਾ ਵਾ। ਤਾਂ ਅੱਜ ਉਸ ਤੋਂ ਬਾਅਦ ਫਿਰ ਦਿਨ ਭਰ ਜਸ਼ਨ ਉੱਥੇ ਮੰਨਦੇ ਰਹੇ। ਉਹ ਟੈਂਟ ਵਗੈਰਾ ਜਿਹੜੇ ਲੱਗੇ ਹੋਏ ਸੀਗੇ ਉਹ ਕਿਸਾਨਾਂ ਨੇ ਪੁੱਟਣੇ ਸ਼ੁਰੂ ਕਰ ਦਿੱਤੇ। ਇਹਨਾਂ ਨੇ ਜਿਹੜਾ ਪ੍ਰੋਗਰਾਮ ਦਿੱਤਾ ਹੈ ਉਹ ਕੁਛ ਇਸ ਤਰ੍ਹਾਂ ਦਾ ਹੈ ਕਿ 9 ਦਸੰਬਰ ਸ਼ਾਮ 5:30 ਵਜੇ ਸਿੰਘੂ ਬਾਰਡਰ ਦੀ ਸਟੇਜ ਤੋਂ ਫਤਿਹ ਦੀ ਅਰਦਾਸ ਹੋਣੀ। ਮਤਲਬ ਅੱਜ ਸ਼ਾਮੀ 5 ਵਜੇ ਅਰਦਾਸ ਕਰਕੇ ਜਿਹੜਾ ਸਟੇਜ ਸੀਗਾ ਸਿੰਘੂ ਬਾਰਡਰ ਦਾ, ਜਿੱਥੋਂ ਜਾ ਕੇ ਵੱਡੇ ਵੱਡੇ ਬੁਲਾਰੇ ਬੋਲਣ ਦਾ ਸੁਭਾਗ ਪ੍ਰਾਪਤ ਕਰਦੇ ਸਨ ਜਾਂ ਕਹਿ ਲਓ ਕਿ ਮਾਣ ਮੱਤਾ ਮਹਿਸੂਸ ਕਰਦੇ ਸੀਗੇ, ਉਸ ਸਟੇਜ ਨੂੰ ਵਧਾ ਦਿੱਤਾ ਗਿਆ। ਮਤਲਬ ਕਿ ਉਸ ਸਟੇਜ ਨੂੰ ਉੱਥੋਂ ਪੁੱਟ ਦਿੱਤਾ ਗਿਆ। ਉਸ ਤੋਂ ਬਾਅਦ ਦਾ ਅਗਲਾ ਪ੍ਰੋਗਰਾਮ ਜਿਹੜਾ ਐਲਾਨਿਆ ਗਿਆ ਕਿ 11 ਦਸੰਬਰ ਨੂੰ, ਕਿਉਂਕਿ ਕੱਲ੍ਹ ਨੂੰ ਜੋ ਡੈਡ ਬੋਡੀਜ਼ ਉੱਥੋਂ ਨਿਕਲੀਆਂ ਨੇ ਜਹਾਜ਼ ਹਾਦਸੇ 'ਚੋਂ, ਉਹਨਾਂ ਦੇ ਅੰਤਮ ਸੰਸਕਾਰ ਹੋਣਗੇ। ਤਾਂ ਬਹਰਹਾਲ ਇਹਨਾਂ ਨੇ ਕੱਲ੍ਹ ਦਾ ਦਿਨ ਛੱਡ ਦਿੱਤਾ। 11 ਦਸੰਬਰ ਨੂੰ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੋਂ ਸਵੇਰੇ 9 ਵਜੇ ਫਤਿਹ ਮਾਰਚ ਸ਼ੁਰੂ ਹੋ ਜਾਏਗਾ। ਮਤਲਬ ਕਿ ਜਿਹੜੇ ਟਰੈਕਟਰ ਟਰਾਲੀਆਂ ਜਿਹੜੇ ਸਮਾਨ ਭਰ ਕੇ ਇੱਧਰ ਨੂੰ ਪੰਜਾਬ ਨੂੰ ਪਰਤਣਗੇ ਤਾਂ ਉਹ ਹੋਏਗਾ ਫਤਿਹ ਮਾਰਚ। ਹਾਲਾਂਕਿ ਸਮਾਨ ਉੱਥੇ ਬਹੁਤ ਆ, ਪੁੱਟਦਿਆਂ ਕਰਦਿਆਂ ਹਫ਼ਤਾ 10 ਦਿਨ ਲੱਗ ਜਾਣੇ ਆ। ਤਾਂ ਜਿਹੜੇ ਲੋਕ ਪਹਿਲਾਂ ਆਪਣਾ ਸਮਾਨ ਸਮੇਟ ਲਓਗੇ ਉਹ ਇੱਧਰ ਨੂੰ ਚਾਲੇ ਪਾ ਦੇਣਗੇ, ਉਹਨਾਂ ਵਾਸਤੇ ਰਸਤੇ 'ਚ ਲੰਗਰ ਲੱਗਣਗੇ ਔਰ ਪੰਜਾਬ ਦੇ ਵਿੱਚ ਉਹਨਾਂ ਦਾ ਸ਼ਾਨਦਾਰ ਸਵਾਗਤ ਹੋਏਗਾ। 13 ਦਸੰਬਰ ਨੂੰ 32 ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਆ ਉਹ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸ ਤੋਂ ਇਲਾਵਾ 15 ਦਸੰਬਰ ਨੂੰ ਪੰਜਾਬ 'ਚ ਚੱਲਦੇ ਸਾਰੇ ਮੋਰਚੇ ਖਤਮ ਕਰ ਦਿੱਤੇ ਜਾਣਗੇ। ਮਤਲਬ ਕਿ ਫਾਸਟੈਗ ਲਵਾ ਲਓ। ਹੁਣ ਟੋਲ ਜਿਹੜੇ ਆ, ਮੌਜਾਂ ਬੜੀਆਂ ਲੁੱਟ ਲਈਆਂ, ਸਾਲ 1.5 ਸਾਲ ਲੋਕਾਂ ਨੇ ਨਜ਼ਾਰੇ ਲਏ ਨੇ। ਤਾਂ ਉਹ ਜਿਹੜੇ ਟੋਲ ਤੇ ਪੈਸੇ ਲੱਗਦੇ ਸੀ, ਹੁਣ ਟੋਲ ਵਗੈਰਾ ਤੇ ਜਿੱਥੇ ਜਿੱਥੇ ਧਰਨੇ ਚੱਲਦੇ ਸੀ ਸਾਰੇ ਹੀ ਧਰਨੇ ਜਿਹੜੇ ਉਹ ਚੁੱਕ ਲੈ ਜਾਣਗੇ। ਸਪੀਚਾਂ ਹੋਈਆਂ ਨੇ। ਰਾਜੇਵਾਲ ਦੀ ਸਪੀਚ ਜੇ ਤੁਸੀਂ ਦੇਖੋਗੇ ਤਾਂ ਉਹ ਇਤਿਹਾਸਿਕ ਸੀ, ਜਿਹਦੇ ਵਿੱਚ ਉਹਨਾਂ ਨੇ ਸਾਰਿਆਂ ਦਾ ਸ਼ੁਕਰਾਨਾ ਕੀਤਾ NRI ਤੋਂ ਲੈ ਕੇ ਔਰ ਇੱਥੋਂ ਤੱਕ ਕਿ ਜੋ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਨਾਂ ਦੇ ਨਾਂ ਦਾ ਵੀ ਜਕਾਰਾ ਉਹਨਾਂ ਨੇ ਵਜਾਇਆ ਕਿ ਹਾਂ ਭਾਈ ਜਕਾਰਾ ਮਾਰੋ ਉਹਨਾਂ ਦੇ ਨਾਮ ਦਾ ਵੀ, ਕਿਉਂਕਿ ਉਹਨਾਂ ਦਾ ਖੇਤੀ ਦੇ ਨਾਲ ਜਾਂ ਸਾਡੀਆਂ ਸਮੱਸਿਆ ਦੇ ਨਾਲ ਕੋਈ ਜ਼ਿਆਦਾ ਲੈਣਾ ਦੇਣਾ ਨਹੀਂ ਸੀ, ਪਰ ਬਾਵਜੂਦ ਇਸ ਦੇ ਉਹ ਸਾਡੇ ਨਾਲ ਹੀ ਇੱਥੇ ਰਹੇ। ਤਾਂ ਇੱਕ ਬਹੁਤ
ਵਧੀਆ ਤਕਰੀਰ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਸਿਰਫ ਛੁੱਟੀ ਤੇ ਘੱਲਦੇ ਪਏ ਹਾਂ, ਮਤ ਸਮਝ ਲਿਓ ਕਿ ਇਹ ਜੰਗ ਖਤਮ ਹੋ ਗਈ ਆ। ਤਾਂ ਫੌਜਾਂ ਕਈ ਵਾਰ ਥੱਕ ਜਾਂਦੀਆਂ, ਉਹਨਾਂ ਨੂੰ ਰੈਸਟ ਵੀ ਜ਼ਰੂਰੀ ਹੁੰਦੀ ਆ। ਸੋ ਇੱਕ ਵਾਰੀ ਇਹ ਸਿਰਫ ਤੁਸੀਂ ਛੁੱਟੀ ਤੇ ਚੱਲੇ ਹੋ, ਗਾਂ ਫਿਰ ਜਦੋਂ ਕਿਤੇ ਲੋੜ ਹੋਈ ਤੁਹਾਨੂੰ ਬੁਲਾ ਲਾਂਗੇ। ਔਰ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਜਨਵਰੀ ਦੇ ਵਿੱਚ, ਸ਼ਾਇਦ 13 ਜਨਵਰੀ ਨੂੰ ਫਿਰ ਮੀਟਿੰਗ ਰੱਖੀ SKM ਦੀ, ਕਿ ਸਰਕਾਰ ਅੱਗੇ ਕਿਸ ਤਰ੍ਹਾਂ ਵੱਧਦੀ ਆ, ਸਰਕਾਰ ਕਿਸ ਤਰ੍ਹਾਂ ਕੰਮ ਕਰਦੀ ਆ, ਉਹਦਾ ਸਾਰਾ ਰਿਵਿਊ ਹੋਏਗਾ ਔਰ ਉਸ ਤੋਂ ਬਾਅਦ ਫਿਰ ਅੰਤਮ ਨਿਰਣਾ ਲਿਆ ਜਾਏਗਾ ਕਿ ਅੱਗੇ ਕੀ ਕਰਨਾ ਹੈ। ਤਾਂ ਬਹਰਹਾਲ ਇਹੀ ਕੁਝ ਵੱਡੀਆਂ ਗੱਲਾਂ ਸਨ, ਇਹੀ ਕੁਝ ਵੱਡੀਆਂ ਬਾਤਾਂ ਸੀ। ਤਾਂ ਪੰਜਾਬ ਦੇ ਵਿੱਚ ਤਿਆਰੀ ਹੋ ਚੁੱਕੀ ਆ ਕਿ ਜਦੋਂ ਇਹ ਇਤਿਹਾਸਕ ਫਤਿਹ ਮਾਰਚ ਇੱਧਰ ਨੂੰ ਪਹੁੰਚੇਗਾ ਤਾਂ ਫਿਰ ਉਦੋਂ ਨਜ਼ਾਰਾ ਠੀਕ ਵੈਸਾ ਹੀ ਵੱਖਰਾ ਹੋਏਗਾ ਜਿਵੇਂ ਜਾਣ ਵੇਲੇ ਸੀ। ਜਾਣ ਵੇਲੇ ਵੀ ਬਹੁਤ ਉਮਦਾ ਜਲੌ ਸੀਗਾ ਇਸ ਕਿਸਾਨੀ ਸੰਘਰਸ਼ ਦਾ, ਆਉਂਦੀ ਬਾਕੀ ਤਾਂ ਫਿਰ ਤੁਹਾਨੂੰ ਪਤਾ ਹੀ ਕਿ ਪੁੱਛ ਨਹੀਂ ਕੀ ਆ। ਸੋ ਬਹੁਤ ਵੱਡੀ ਸਫਲਤਾ ਇਹਨਾਂ ਨੇ ਦਰਜ ਕੀਤੀ ਆ, ਮੰਗਾਂ ਮਨਵਾਏ ਆ। ਹਾਲਾਂਕਿ ਕੁਛ ਆਗੂ ਜਿਹੜੇ ਆ ਸੰਕੇਤ ਵੀ ਦੇ ਰਹੇ ਆ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਦਸਤਕ ਦੇਵਾਂਗੇ, ਪਰ ਦੇਖਣਾ ਹੋਏਗਾ। ਅੱਜ ਦੀ ਘੜੀ ਤਾਂ ਕਹਿ ਦਈਏ ਕਿ ਜਸ਼ਨ ਵਾਲਾ ਇੱਕ ਮਾਹੌਲ ਹੈ। ਬਿਲਕੁਲ ਜੀ ਬਿਲਕੁਲ, ਐਡੀ ਵੱਡੀ ਜਿੱਤ ਹੋਈ ਆ, ਬਹੁਤ ਵੱਡੀ ਜਿੱਤ ਹੋਈ ਆ। ਤੁਸੀਂ ਸ਼ੇਰ ਵਾਲੇ ਮੂੰਹ ਵਾਲਾ ਪੇਪਰ ਕਿਹਾ ਆ, ਉਹ ਵੀ ਮਸੀਂ ਆਉਂਦਾ ਆ, ਮਸੀਂ ਆਇਆ ਆ। ਤੇ ਅੱਗੇ ਹੁਣ ਡੱਡੂ ਛੜੱਪੇ ਸ਼ੁਰੂ ਹੋ ਗਿਆ ਪੰਜਾਬ ਦੀ ਰਾਜਨੀਤੀ ਦੇ ਵਿੱਚ। ਸੁੱਚਾ ਸਿੰਘ ਛੋਟੇਪੁਰ ਤੱਕੜੀ 'ਚ ਬਹਿ ਗਿਆ। ਹਾਂਜੀ, ਤੱਕੜੀ 'ਚ ਤੁੱਲ ਗਏ ਸੁੱਚਾ ਸਿੰਘ ਛੋਟੇਪੁਰ। ਔਰ ਕਮਾਲ ਦੀ ਗੱਲ ਆ ਕਿ 2015-16 ਦੇ ਵਿੱਚ ਇਹ ਬਾਦਲ ਪਰਿਵਾਰ ਨੂੰ ਲੋਟੂ, ਕਰਪਟ, ਪਤਾ ਨਹੀਂ ਕਿਆ ਕਰਦੇ ਸੀ। ਵਿਕਰਮ ਮਜੀਠੀਆ ਨੂੰ ਕਹਿੰਦੇ ਸਨ ਕਿ ਇਹ ਕਥਿਤ ਤੌਰ ਤੇ ਤਸਕਰ ਵਾ। ਇਹ ਸਾਰੇ ਅੱਜ ਵੀ ਤੁਹਾਨੂੰ ਬੋਲ ਵੀਡੀਓ ਦੇ ਰੂਪ 'ਚ ਮਿਲ ਜਾਣੇ ਨੇ, ਇੰਟਰਨੈਟ ਤੇ ਪਏ ਆ ਕਿ ਸੁੱਚਾ ਸਿੰਘ ਛੋਟੇਪੁਰ ਉਸ ਵੇਲੇ ਕਿੰਨੇ ਤਿੱਖੇ ਸ਼ਬਦ ਬੋਲਿਆ ਕਰਦੇ ਸੀ। ਅੱਜ ਕਹਿੰਦੇ ਕਿ ਅਕਾਲੀ ਦਲ ਹੀ ਇੱਕ ਖੇਤਰੀ ਪਾਰਟੀ ਹੈ, ਵਾਹਿਦ ਪਾਰਟੀ ਹੈ ਕਿ ਭਾਈ ਜਿਹਦੇ 'ਚ ਸਭ ਨੂੰ ਆਉਣਾ ਚਾਹੀਦਾ, ਕਿਉਂਕਿ ਪੰਥ ਤੇ ਹਮਲੇ ਹੋ ਰਹੇ ਨੇ, ਪੰਜਾਬ ਤੇ ਹਮਲੇ ਹੋ ਰਹੇ ਨੇ। ਤੋਂ ਇਹਨਾਂ ਨੂੰ ਬਹੁਤ ਦੇਰ ਬਾਅਦ ਪਤਾ ਲੱਗਿਆ ਕਿ ਇਹਨਾਂ ਨੇ ਇਹ ਪਾਰਟੀ ਜਿਹੜੀ ਆ ਉਹ ਛੱਡ ਕੇ ਗਲਤੀ ਕੀਤੀ। ਇਹਨਾਂ ਦਾ ਪੋਲੀਟੀਕਲ ਕੈਰੀਅਰ 21 ਸਾਲ ਦੀ ਉਮਰ 'ਚ ਸ਼ੁਰੂ ਹੁੰਦਾ, ਸਰਪੰਚ ਬਣਦੇ ਆ 23 ਸਾਲ ਦੀ ਉਮਰ ਤੋਂ ਬਾਅਦ, ਫਿਰ ਚੱਲ ਸੋ ਚੱਲ ਬਹੁਤ ਦੇਰ ਤੱਕ SCPC ਦੇ ਮੈਂਬਰ ਵੀ ਰਹਿੰਦੇ ਆ, ਕਿਉਂਕਿ ਜਥੇਦਾਰ ਤੋੜਦੇ ਇਹ ਦਮਾਦ ਸੀਗੇ। ਚੰਗੀ ਫਿਰ ਤੁਹਾਨੂੰ ਪਤਾ 65 ਤੇ ਬਣ ਹੀ ਜਾਂਦੀ ਆ। ਔਰ ਉਸ ਤੋਂ ਬਾਅਦ ਇਹਨਾਂ ਦਾ ਇਹ ਸਫ਼ਰ ਜਿਹੜਾ ਕੁਛ ਇਸ ਤਰ੍ਹਾਂ ਦਾ ਹੀ ਗਿਆ। ਆਜ਼ਾਦ ਵੀ ਜਿੱਤੇ, ਅਕਾਲੀ ਦਲ ਬੰਨਿਓ ਇੱਧਰੋਂ ਵੀ ਪਾਰੀ ਦੀ ਸ਼ੁਰੂਆਤ ਕਰਕੇ ਫਿਰ ਤੁਰਦੇ ਗਏ। ਆਜ਼ਾਦ ਵੀ ਜਿੱਤੇ, ਫਿਰ ਕਾਂਗਰਸ 'ਚ ਵੀ ਸ਼ਾਮਲ ਹੋਏ, ਫਿਰ ਆਮ ਆਦਮੀ ਪਾਰਟੀ 'ਚ ਵੀ ਗਏ, ਫਿਰ ਉਸ ਤੋਂ ਬਾਅਦ ਆਪਣੀ ਪਾਰਟੀ ਵੀ ਬਣਾਉਂਦੇ ਆ। ਪਰ ਅੰਤ ਫਿਰ ਅਕਾਲੀ ਦਲ 'ਚ, ਮਤਲਬ ਕਿ ਜਿੱਥੋਂ ਸ਼ੁਰੂਆਤ ਹੋਈ ਸੀ ਉੱਥੇ ਹੀ ਆ ਕੇ ਟਿਕ ਗਏ। ਜਿਵੇਂ ਜਗਦੀਪ ਸਿੰਘ ਬਰਾੜ, ਉਹਨਾਂ ਦਾ ਫੈਮਿਲੀ ਬੈਕਗਰਾਉਂਡ ਵੀ ਜੇ ਤੁਸੀਂ ਦੇਖੋਗੇ ਤਾਂ ਉਹ ਅਕਾਲੀ ਸਨ, ਤੇ ਅਖੀਰ ਉਹ ਕਹਿੰਦੇ ਕਿ ਭਾਈ ਇੱਥੇ ਹੀ ਆ ਕੇ ਟੁੱਟਦੇ ਰਹੀ ਆ। ਤਾਂ ਸੁੱਚਾ ਸਿੰਘ ਛੋਟੇਪੁਰ ਅੱਜ ਬਹੁਤ ਵੱਡੀਆਂ ਗੱਲਾਂ ਕਰ ਰਹੇ ਸਨ। ਕਹਿੰਦੇ ਕਿ ਅਰਵਿੰਦ ਕੇਜਰੀਵਾਲ ਬਹੁਤ ਚਲਾਕ ਆਦਮੀ ਆ, ਕਿ ਜਦੋਂ ਅਸੀਂ ਪਾਣੀ ਦੇ ਮਾਮਲੇ 'ਚ ਗੱਲ ਕਰਦੇ ਸੀਗੇ ਕਿ ਯਾਰ ਪਾਣੀ ਸਾਡੀ ਹੋਂਦ ਹੈ ਤਾਂ ਕਿਰਪਾ ਕਰਕੇ ਤੁਸੀਂ ਨਾ ਬੋਲੋ, ਪੁੱਠੇ ਬਿਆਨ ਨਾ ਦਿਓ। ਤੇ ਉਹ ਕਹਿੰਦੇ ਸੀ ਤੁਸੀਂ ਇਹਨਾਂ ਗੱਲਾਂ ਨੂੰ ਛੱਡੋ, ਸਿਰਫ ਸਿਆਸਤ ਕਰੋ, ਰਾਜਨੀਤੀ ਕਰੋ। ਤਾਂ ਐਸਾ ਉਹ ਕਹਿ ਰਹੇ ਸੀਗੇ। ਦੂਜੀ ਗੱਲ, ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡਾ ਉਹ ਸਟਿੰਗ ਵਿੰਗ ਵਾਲਾ ਜਿਹੜਾ ਰੌਲਾ ਪਿਆ ਸੀ, ਉਹ ਕਹਿੰਦੇ ਯਾਰ ਕਿਹੜੀਆਂ ਗੱਲਾਂ, ਮੈਂ 1-2 ਲੱਖ ਰੁਪਈਆ ਲਊਂਗਾ, ਜਿਹੜੇ ਬੰਦਿਆਂ ਨੇ ਮੇਰੇ ਤੇ ਦੋਸ਼ ਲਾਏ ਆ 7-6-7-8 ਲੱਖ ਦੀਆਂ, ਤੇ ਉਹ ਮੇਰੇ ਘਰੋਂ ਰੋਟੀਆਂ ਖਾ ਕੇ ਹੋਣੇ ਆ। ਸੋ ਐਸੇ ਬੋਲ ਬੁਲਾਰੇ ਉਹਨਾਂ ਨੇ ਕੀਤੇ ਆ। ਸੁੱਚਾ ਸਿੰਘ ਛੋਟੇਪੁਰ ਨੂੰ ਟਿਕਟ ਵੀ ਮਿਲ ਗਈ ਆ, ਮਤਲਬ ਕਿ ਟਿਕਟ ਦੇ ਨਾਲ ਨਵਾਜ਼ ਦਿੱਤਾ ਗਿਆ ਬਟਾਲੇ ਤੋਂ। ਹੁਣ ਜਿਹੜੇ ਬਟਾਲੇ ਤੇ ਅੱਖ ਰੱਖੀ ਬੈਠੇ ਸਨ ਕਿ ਟਿਕਟ ਅਸੀਂ ਲਵਾਂਗੇ, ਉਹਨਾਂ ਦੇ ਦਿਲ ਤੇ ਕੀ ਬੀਤੂਗੀ ਅੰਦਾਜ਼ਾ ਸਹੀ ਲਾਇਆ ਜਾ ਸਕਦਾ। ਸੋ ਕਾਫੀ ਇਹਨਾਂ ਨੇ ਅੱਜ ਮਾਣ ਰੱਖਿਆ ਵਾ ਅਕਾਲੀ ਦਲ ਬਾਦਲ ਦਾ, ਸੁਖਬੀਰ ਸਿੰਘ ਬਾਦਲ ਦਾ, ਬੜੇ ਕਸੀਦੇ ਕੱਢੇ ਆ। ਤਾਂ ਸੁੱਚਾ ਸਿੰਘ ਛੋਟੇਪੁਰ ਇੱਕ ਨਵੀਂ ਪਾਰੀ ਸ਼ੁਰੂ ਕਰਕੇ ਹੁਣ ਅੱਗੇ ਕਿੱਥੋਂ ਕੁਤੀ ਕੇ ਜਾਂਦੇ ਆ, ਦੇਖਦੇ ਆ। ਬਿਲਕੁਲ ਜੀ, ਜੇ ਟਿਕੇ ਰਹਿਣ ਤਾਂ ਹੀ ਹੈਗਾ, ਹੋਰ ਨਾ ਵੀ ਬਾਅਦ ਵਿੱਚ ਫਿਰ ਉਹੀ ਗੱਲਾਂ ਕਰਨੀਆਂ ਪੈਣ ਇਹਨਾਂ ਨੂੰ। ਵੈਸੇ ਜਿਹੜੇ ਲੀਡਰ ਹੈਗੇ ਉਹਨਾਂ ਤੇ ਲੋਕਾਂ ਨੂੰ ਬਹੁਤਾ। ਤੇ ਅੱਗੇ ਗੁਰੂ ਸਾਹਿਬਾਨ ਦੇ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲਾ ਮੁੱਖ ਕਥਿਤ ਦੋਸ਼ੀ ਗ੍ਰਿਫਤਾਰ ਹੋਇਆ। ਹਾਂਜੀ, ਇਹ ਅਨਿਲ ਅਰੋੜਾ ਸੀਗਾ। ਇਹ ਜਿਹੜੇ ਚੈਟ ਗਰੁੱਪ ਜੇ ਬਣਦੇ ਆ, ਇਹਨਾਂ ਨੇ ਉਸ ਤਰ੍ਹਾਂ ਦਾ ਇੱਕ ਚੈਟ ਗਰੁੱਪ ਬਣਾਇਆ ਸੀ। ਉਹਦੇ ਵਿੱਚ ਗੁਰੂ ਸਾਹਿਬ ਬਾਰੇ, ਖਾਸ ਤੌਰ ਤੇ ਗੁਰੂ ਨਾਨਕ ਦੇਵ ਜੀ ਬਾਰੇ ਬਹੁਤ ਇਤਰਾਜ਼ਯੋਗ ਸ਼ਬਦ ਇਸਤੇਮਾਲ ਕੀਤੇ ਸਨ ਇਹਨੇ। ਹਾਲਾਂਕਿ ਬਾਅਦ ਦੇ ਵਿੱਚ ਮੁੱਕਰ ਗਿਆ ਸੀਗਾ ਕਿ ਨਹੀਂ
ये मेरी आवाज़ नहीं है, ऑडियो मेरी नहीं है, पर आवाज़ बिल्कुल हूबहू ਇਹਦੇ ਵਰਗੀ ਹੋਈ ਸੀਗੀ। ਹੁਣ ਇਹ ਆਪਾਂ ਇਸ ਕਰਕੇ ਨਹੀਂ ਕਹਿ ਸਕਦੇ ਕਿ ਇਹ ਵੀ ਆ, ਕਿਉਂਕਿ ਬਾਅਦ ਦੇ ਵਿੱਚ ਜਾਂਚ ਹੁੰਦੀ ਹੈ, ਉਸ ਤੋਂ ਬਾਅਦ ਫਿਰ ਮੋਹਰ ਲੱਗਦੀ ਹੈ ਕਿ ਹਾਂ ਆਵਾਜ਼ ਦੇ ਜਿਹੜੇ ਸੈਂਪਲ ਲਏ ਗਏ ਆ ਉਹ ਇਸੇ ਹੀ ਬੰਦੇ ਦੇ ਆ। ਤਾਂ ਬਹਰਹਾਲ ਦੇਖੋ ਇਹ ਕਾਫੀ ਦੇਰ ਦਾ ਜਿਹੜਾ ਨਾ ਉਹ ਅਰੋੜਾ ਨਿਕਲਿਆ ਪਿਆ ਸੀਗਾ। ਪਹਿਲਾਂ ਤਾਂ ਇਹਦੇ 'ਤੇ ਮਾਮਲਾ ਦਰਜ ਨਹੀਂ ਸੀ ਕਰਦੇ, ਫਿਰ ਕੁਛ ਸਿੱਖ ਜਥੇਬੰਦੀਆਂ ਨੇ ਸਟੈਂਡ ਲਿਆ। ਲੋਕ ਜਿਹੜੇ ਇੰਨੇ ਜ਼ਿਆਦਾ ਨਾਰਾਜ਼ ਸਨ ਇਸ ਮਾਮਲੇ ਦੇ ਵਿੱਚ ਕਿ ਹਿੰਦੂ ਲੋਕ ਵੀ ਔਰ ਇੱਥੋਂ ਤੱਕ ਕਿ ਮੁਸਲਿਮ ਲੋਕ ਵੀ ਜਿਹੜੇ ਆ ਉਹ ਵਿਖਾਵੇ 'ਚ ਆਏ ਸਨ ਉਸ ਟਾਈਮ। ਤਾਂ ਕਾਫੀ ਜਦੋਜਹਿਦ ਤੋਂ ਬਾਅਦ ਪੁਲਿਸ ਨੇ ਪਰਚਾ ਦਰਜ ਕੀਤਾ ਸੀਗਾ। ਇਹ ਇੱਕ ਦਿਨ ਮੇਰੇ ਖਿਆਲ ਦੇ ਨਾਲ ਲਾਈਵ ਹੋਇਆ ਸੀਗਾ, ਉਹਦੇ 'ਚ ਇਹਨੇ ਆਪਣੀ ਸਫਾਈ ਦਿੱਤੀ। ਉਸ ਤੋਂ ਬਾਅਦ ਫਿਰ ਲਾਈਵ ਹੋਣ ਤੋਂ ਬਾਅਦ ਲਾਪਤਾ ਹੋ ਗਿਆ। ਤਾਂ ਅੱਜ ਪੁਲਿਸ ਨੇ ਦਾਅਵਾ ਕੀਤਾ ਕਿ ਇਹਨੂੰ ਪੰਚਕੂਲਾ 'ਚੋਂ ਗ੍ਰਿਫਤਾਰ ਕੀਤਾ ਗਿਆ ਵਾ। ਤੇ ਜਦੋਂ ਇਹਨੂੰ ਕੋਰਟ 'ਚ ਪੇਸ਼ ਕੀਤਾ ਗਿਆ ਲੰਗੜਾ ਕੇ ਤੁਰ ਰਿਹਾ ਸੀਗਾ। ਪਤਾ ਨਹੀਂ ਹੁਣ ਪੁਲਿਸ ਨੇ ਕੋਈ ਮਾਰੀ ਹੈ ਸੱਟ ਫੇਟ ਜਾਂ ਕੋਈ ਲੱਗੀ ਹੈ ਸੱਟ ਫੇਟ ਜਾਂ ਭੱਜਣ ਵੇਲੇ ਕੋਈ ਇਹਨੇ ਕੋਸ਼ਿਸ਼ ਕੀਤੀ ਆ, ਜਦੋਂ ਗ੍ਰਿਫਤਾਰੀ ਹੋਈ ਹੈ ਤਾਂ ਉਦੋਂ ਕੋਈ ਸੱਟ ਲੱਗੀ ਆ, ਪਤਾ ਨਹੀਂ। ਪਰ ਲੰਗੜਾ ਕੇ ਚੱਲ ਰਿਹਾ ਸੀ ਕੋਰਟ ਦੇ ਵਿੱਚ। ਤਾਂ ਉੱਥੇ ਫਿਰ ਅੱਜ ਕੁਛ ਜਥੇਬੰਦੀਆਂ ਦੇ ਬੰਦੇ ਜਿਹੜੇ ਆ ਪਹੁੰਚੇ ਹੋਏ ਸਨ, ਉਹਨਾਂ ਨੇ ਕਾਫੀ ਨਾਅਰੇਬਾਜ਼ੀ ਵੀ ਕੀਤੀ ਹੈ ਤਾਂ ਬਚਾ ਕੇ ਇਹਨੂੰ ਉੱਥੋਂ ਕੱਢ ਲਿਆ ਗਿਆ। ਤਾਂ ਵੱਡੀ ਗੱਲ ਹੈ ਜਾਂ ਕਹਿ ਲਓ ਕਿ ਵੱਡੀ ਖਬਰ ਆ ਕਿ ਅਨਿਲ ਅਰੋੜਾ ਗ੍ਰਿਫਤਾਰ ਕਰ ਲਿਆ ਗਿਆ। ਹੁਣ ਦੇਖੋ ਗੱਲ ਇਹ ਆ ਕਿ ਪਤਾ ਨਹੀਂ ਪਰਚਾ ਇਹਨਾਂ ਨੇ ਕਿਹੜਾ ਪਾਇਆ ਵਾ, ਪਰ ਮੇਰਾ ਮੰਨਣਾ ਹੈ ਕਿ ਇਹੋ ਜਿਹੀਆਂ ਜਦੋਂ ਵੀ ਕੋਈ ਕਾਰਵਾਈਆਂ ਕਰਦੇ ਆ, ਚਾਹੇ ਕਿਸੇ ਵੀ ਧਰਮ ਦੇ ਹੋਣ, ਕਿਸੇ ਵੀ ਮਜ਼ਹਬ ਦੇ ਹੋਣ, ਜਦੋਂ ਇਸ ਤਰ੍ਹਾਂ ਕਿਸੇ ਦੇ ਅਕੀਦੇ ਨੂੰ ਸੱਟ ਮਾਰੀ ਜਾਂਦੀ ਆ, ਜਦੋਂ ਕਿਸੇ ਦੇ ਪੂਜਨੀਕ ਕੋਈ ਵੀ ਹੋਵੇ, ਕਿਸੇ ਦੇ ਪੂਜਨੀਕ ਗੁਰੂ ਨੂੰ, ਪੈਗੰਬਰ ਨੂੰ ਇਸ ਤਰ੍ਹਾਂ ਬੇਹੁਰਮਤ ਦੇ ਨਾਲ ਮਤਲਬ ਕਿ ਪੇਸ਼ ਆਇਆ ਜਾਂਦਾ, ਤਾਂ ਉਸ ਟਾਈਮ ਇਹ 295 ਇਹ ਤਾਂ ਚਲੋ ਲਾਉਣੀ ਹੈ, ਲਾਉਂਦੇ ਹੀ ਲਾਉਂਦੇ ਆ 295 ਤੇ ਅੱਜ ਕੱਲ੍ਹ ਗੀਤਾਂ ਤੇ ਵੀ ਲੱਗ ਜਾਂਦੀ ਆ। ਪਰ ਮਸਲਾ ਇਹ ਆ ਕਿ ਦੇਖੋ ਇਸ ਬੰਦੇ ਨੇ ਕੋਈ ਕਸਰ ਨਹੀਂ ਛੱਡੀ, ਇੰਨੀ ਨਫ਼ਰਤ ਫੈਲਾਈ ਪਿਛਲੇ 1.5-2 ਸਾਲ ਤੋਂ ਕਿ ਦੋ ਭਾਈਚਾਰਿਆਂ ਨੂੰ ਲੜਾਉਣ ਦੇ ਕੰਢੇ ਤੇ ਲੈ ਜਾਂਦਾ। ਸੋ ਗੱਲ ਇਹ ਹੈ ਕਿ ਇਹੋ ਜਿਹੇ ਬੰਦਿਆਂ ਤੇ ਧਾਰਾ ਲੱਗਣੀ ਚਾਹੀਦੀ ਆ ਫਸਾਦ ਕਰਵਾਉਣ ਦੇ ਯਤਨਾਂ ਦੀ। ਇਹ ਬੰਦੇ ਕਿਤੇ ਨਾ ਕਿਤੇ ਜੋ ਸਾਡੇ ਸਮਾਜ ਦੀ ਹਾਰਮਨੀ ਹੁੰਦੀ ਆ, ਜੋ ਸਾਡੇ ਸਮਾਜ ਦੀ ਇੱਕ ਤਾਕਤ ਹੁੰਦੀ ਹੈ ਸਾਂਝੀਵਾਲਤਾ, ਉਹਦੇ ਵਾਸਤੇ ਖਤਰਾ ਨੇ। ਸੋ ਇਹੋ ਜਿਹਾ ਕੇਸ ਇਹਨਾਂ ਤੇ ਬਣਾਉਣਾ ਚਾਹੀਦਾ ਤਾਂ ਜੋ ਕਿ ਸਾਡਾ ਪੰਜਾਬ ਜਿਹੜਾ ਕਿ ਇਸ ਵੇਲੇ ਬਹੁਤ ਸ਼ਾਂਤ ਸੂਬਾ ਮੰਨਿਆ ਜਾਂਦਾ, ਜਿਹਦੇ ਵਿੱਚ ਸਾਰੇ ਧਰਮ ਸਾਰੇ ਮਜ਼ਹਬ ਰਲ ਮਿਲ ਕੇ ਰਹਿੰਦੇ ਆ, ਉੱਥੇ ਇਸ ਤਰ੍ਹਾਂ ਦੇ ਪਾਟਕ ਕਦੇ ਨਾ ਪਾਏ ਜਾਣ। ਸੋ ਇਹ ਨਫ਼ਰਤੀ ਲੋਕ ਨੇ, ਹਾਲਾਂਕਿ ਇਹਨਾਂ ਦੀ ਵਿਰੋਧਤਾ ਹਿੰਦੂ ਭਾਈਚਾਰੇ ਦੇ ਲੋਕ ਵੀ ਬਹੁਤ ਕਰਦੇ ਆ ਕਿ ਭਾਈ ਗਲਤ ਆ, ਤੁਹਾਡੇ ਆਪਣੇ ਨਿੱਜੀ ਏਜੰਡੇ ਹੋ ਸਕਦੇ ਆ, ਨਿੱਜੀ ਹਿੱਤ ਹੋ ਸਕਦੇ, ਤੁਸੀਂ ਧਰਮਾਂ ਨੂੰ ਇਸਤੇਮਾਲ ਕਰਕੇ ਸਾਂਝੀਵਾਲਤਾ ਨੂੰ ਨਿਸ਼ਾਨਾ ਬਣਾ ਰਹੇ। ਬਿਲਕੁਲ, ਪੰਜਾਬ ਦੇ ਵਿੱਚ ਹੀ ਸਾਂਝੀਵਾਲਤਾ ਤਾਂ ਇੱਥੇ ਹੀ ਅੱਗ ਲਾਉਣ ਦੀਆਂ ਕੋਸ਼ਿਸ਼ਾਂ ਪੂਰੀਆਂ ਹੈਗੀਆਂ। ਅੱਗੇ ਬੇਅਦਬੀ ਮਾਮਲੇ ਦੇ ਵਿੱਚ ਨੈਣ ਤੋਂ ਪੁੱਛਗਿੱਛ ਕਰਨੀ ਹੈ ਤੇ ਡੇਰੇ ਜਾਓ। ਹਾਂਜੀ ਦੇਖੋ, ਨੈਣ ਨੂੰ ਇਹਨਾਂ ਨੇ ਸਿਕੰਜੇ 'ਚ ਲੈਣ ਦਾ ਯਤਨ ਕੀਤਾ ਸੀਗਾ। ਕਹਿੰਦੇ ਹੋਣੇ ਇਹਨੂੰ ਕਿ ਨੈਣਾ ਨਾ ਮਿਲਾ ਲਾ, ਭੇਤ ਖੁੱਲ ਜਾਊਗਾ ਸਾਰਾ, ਕਿ ਇੱਕ ਵਾਰੀ ਸਾਡੇ ਨਾਲ ਇੱਕ ਵਾਰੀ ਤੂੰ ਥੋੜਾ ਇੰਟਰੈਕਟ ਕਰ, ਫਿਰ ਅਸੀਂ ਸਾਰਾ ਕੁਝ ਲੱਭ ਲਵਾਂਗੇ। PR ਨੈਣ ਦਰਅਸਲ ਇਹਦਾ ਨਾਮ ਪ੍ਰਿਥਵੀ ਰਾਜ ਨੈਣ ਆ। ਇਹ ਡੇਰੇ ਦਾ, ਸਰਸੇ ਡੇਰੇ ਦਾ ਬਹੁਤ ਅਹਿਮ ਬੰਦਾ ਵਾ। ਹੋਇਆ ਕੀ ਆ ਕਿ SIT ਨੇ ਇਹਨੂੰ ਸੰਮਣ ਘੱਲਿਆ ਸੀ, ਇਹਨੇ 2 ਮਰਤਬਾ ਮੈਡੀਕਲ ਭੇਜ ਦਿੱਤਾ ਉਲਟਾ ਕਿ ਮੈਂ ਅਨਫਿਟ ਆ। ਫਿਰ SIT ਡੇਰੇ 'ਚ ਚਲੇ ਗਈ ਸੀ ਤੇ ਇਹ ਬਾਅਦ 'ਚ ਹਾਈ ਕੋਰਟ 'ਚ ਮੂਵ ਕਰ ਗਿਆ। ਇਹਨੇ ਜਿਹੜੀ ਗੱਲ ਕਹੀ ਸੀ ਹਾਈ ਕੋਰਟ ਨੇ ਉਹ ਗੱਲ ਮੰਨ ਵੀ ਲਈ ਆ। ਹਾਈ ਕੋਰਟ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਤੁਹਾਨੂੰ ਡੇਰੇ 'ਚ ਜਾਣਾ ਪਵੇਗਾ, ਮਤਲਬ ਕਿ ਜਦੋਂ ਵੀ ਤੁਸੀਂ ਪੁੱਛਗਿੱਛ ਕਰਨੀ ਹੈ, ਕਿਉਂਕਿ SIT ਨੇ ਉੱਥੇ ਸਾਫ਼ ਕਰ ਦਿੱਤਾ। ਅੱਜ ਮੇਰੇ ਖਿਆਲ ਦੇ ਨਾਲ ਸਰਕਾਰ ਵੱਲੋਂ ਜਿਹੜੇ ਨਵ ਨਿਯੁਕਤ ਐਡਵੋਕੇਟ ਜਨਰਲ ਪਟਵਾਲੀਆ ਸਾਹਿਬ ਆ ਉਹ ਪੇਸ਼ ਹੋਏ ਸਨ। ਉਹਨਾਂ ਨੇ ਦਲੀਲਾਂ ਜਾ ਕੇ ਖੁਦ ਰੱਖੀਆਂ ਕਿਉਂਕਿ ਮਾਮਲਾ ਕਾਫੀ ਸੈਂਸਿਟਿਵ ਆ। ਤੇ ਉਹਨਾਂ ਨੇ ਜਿਹੜੀ ਗੱਲ ਜਾ ਕੇ ਕਹੀ, ਉਹਨਾਂ ਆਖਿਆ ਕਿ ਅਸੀਂ ਇਹਨੂੰ ਕੋਈ ਮੁਲਜ਼ਮ ਵਜੋਂ ਨਹੀਂ, ਅਸੀਂ ਇਹਨੂੰ ਗਵਾਹ ਵਜੋਂ ਪੁੱਛਗਿੱਛ ਕਰਨੀ ਹੈ ਜੀ। ਮਤਲਬ ਕਿ ਅਸੀਂ ਗਵਾਹ ਵਜੋਂ ਟਰੀਟ ਕਰਾਂਗੇ, ਮਤਲਬ ਕਿ ਅਸੀਂ ਮੁਲਜ਼ਮ ਮੰਨ ਕੇ ਇਹਨੂੰ ਨਹੀਂ ਚੱਲ ਰਹੇ। ਤਾਂ ਇਸ ਤੇ ਫਿਰ ਜਿਹੜੀ ਉੱਥੇ ਬਹਿਸ ਹੋਈ, ਕਾਊਂਟਰ ਆਰਗੂ ਦਿੱਤੇ ਗਏ, ਤਾਂ ਉਸ ਤੋਂ ਬਾਅਦ ਨਤੀਜਾ ਇਹ ਨਿਕਲਿਆ ਕਿ ਦੇਖੋ ਗੱਲ ਇਹ ਆ ਕਿ ਕਾਇਦੇ ਦੇ ਮੁਤਾਬਕ, ਕਿਉਂਕਿ CRPC ਦੀ ਇੱਕ ਪ੍ਰੋਵੀਜ਼ਨ ਆ, ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ
ਕਿ 65 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਕੋਲ ਜਾ ਕੇ ਹੀ ਪੁੱਛਗਿੱਛ ਕੀਤੀ ਜਾ ਸਕਦੀ ਹੈ। ਮਤਲਬ ਕਿ ਜਿਹੜਾ ਵੀ ਵਿਅਕਤੀ 65 ਸਾਲ ਤੋਂ ਉੱਤੇ ਦਾ ਹੈ, ਜੇ ਉਹ ਚਾਹੁੰਦਾ ਹੈ ਕਿ ਭਾਈ ਮੈਂ ਨਹੀਂ ਤੁਹਾਡੇ ਕੋਲ ਆਉਣਾ, ਤੁਸੀਂ ਸਾਡੇ ਕੋਲ ਆਓ, ਤਾਂ ਇਹ ਪ੍ਰੋਵੀਜ਼ਨਲੀ ਤੁਹਾਨੂੰ ਕਰਨਾ ਪਵੇਗਾ, ਇਹ ਅਮਲ 'ਚ ਲਿਆਉਣਾ ਪਏਗਾ। ਤਾਂ ਬਹਰਹਾਲ ਇਹ ਫੈਸਲਾ ਹੋਇਆ, ਐਸਆਈਟੀ ਨੂੰ ਕਾਫੀ ਵੱਡਾ ਝਟਕਾ ਲੱਗਿਆ। ਇੱਕ ਤਾਂ ਇਹਨਾਂ ਨੂੰ ਸਾਫ਼ ਕਰਨਾ ਪਿਆ, ਸਪਸ਼ਟ ਕਰਨਾ ਪਿਆ ਕਿ ਨੈਣ ਨੂੰ ਅਸੀਂ ਇੱਕ ਗਵਾਹ ਦੇ ਤੌਰ ਤੇ ਹੀ ਸਮਨਿੰਗ ਕੀਤੀ ਆ। ਪਰ ਦੂਜੀ ਗੱਲ ਇਹ ਆ ਕਿ ਹੁਣ ਜਦੋਂ ਵੀ ਪੁੱਛਗਿੱਛ ਕਰਨੀ ਹੋਊਗੀ, ਪਹਿਲਾਂ ਤੈਨੂੰ 7 ਦਿਨ ਦਾ ਨੋਟਿਸ ਘੱਲਣਾ ਪਊਗਾ, ਔਰ ਉਸ ਤੋਂ ਬਾਅਦ ਫੇਰ ਜਾ ਕੇ ਜੇ ਉਹ ਕਹੂਗਾ ਕਿ ਹਾਂਜੀ ਮੈਂ ਪੁੱਛਗਿੱਛ ਵਾਸਤੇ ਤਿਆਰ ਆ, ਫਿਰ ਜਾ ਕੇ ਪੁੱਛਗਿੱਛ ਹੋਊਗੀ। ਤਾਂ ਇਹਦਾ ਮਤਲਬ ਇਹ ਆ ਕਿ ਪੁੱਛਗਿੱਛ ਦੇ ਦੌਰਾਨ ਹੀ ਆ ਜਿਹੜਾ ਕੰਮ ਚੱਲਦਾ ਪਿਆ, ਇਸੇ ਦੌਰਾਨ ਹੀ ਕਿਤੇ ਨਾ ਕਿਤੇ ਕਹਿ ਲਓ ਕਿ ਚੋਣ ਜਾਬਤਾ ਲੱਗ ਜਾਊਗਾ। ਸੋ ਇਸ ਸਰਕਾਰ ਦਾ ਜਿਹੜਾ ਇਹ ਕਾਰਜਕਾਲ ਆ, ਨਿਆਂ ਦਿੱਤੇ ਬਿਨਾਂ ਉਹ ਮੁੱਕ ਜਾਏਗਾ। ਬਿਲਕੁਲ ਜੀ, ਬਿਲਕੁਲ। ਬੇਅਦਬੀ ਵਾਲਾ ਮਾਮਲਾ ਤਾਂ ਨਹੀਂ ਬਿਲਕੁਲ ਲਟਕਾ ਲਿਆ ਜੀ, ਪਤਾ ਨਹੀਂ ਕਿੱਧਰ ਹੋਊਗਾ। ਤੇ ਬਾਕੀ ਖੁਦਕੁਸ਼ੀਆਂ ਬੜੇ ਲੋਕ ਕਰ ਰਹੇ ਆ, ਜੰਗ ਨਿਆਣੇ ਵੀ ਕਰ ਰਹੇ ਆ, ਤੇ ਇੱਕ ਉੱਭਰਦੀ ਸ਼ੂਟਰ ਨੇ ਵੀ ਖੁਦਕੁਸ਼ੀ ਕੀਤੀ ਆ। ਹਾਂਜੀ, ਦੇਖੋ ਇਹ ਲੜਕੀ ਸੀਗੀ ਫਰੀਦਕੋਟ ਦੀ, ਕਾਫੀ ਅੱਛੀ ਸ਼ੂਟਰ ਸੀਗੀ। ਬੀਤੇ ਦਿਨ ਇਹਨੇ ਇਜਿਪਟ ਦੇ ਵਿੱਚ ਕਹਿ ਲਓ ਕਿ ਇੰਟਰਨੈਸ਼ਨਲ ਸ਼ੂਟਰ ਮੁਕਾਬਲਿਆਂ 'ਚ ਹਿੱਸਾ ਲਿਆ, ਇੰਟਰਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ 'ਚ ਹਿੱਸਾ ਲਿਆ। ਮੈਡਲ ਦੀ ਉਮੀਦ ਸੀ ਕਿ ਬੱਚੀ ਨੂੰ ਮੈਡਲ ਨਹੀਂ ਆਇਆ, ਫਿਰ ਥੋੜਾ ਹੌਸਲਾ ਹਾਰ ਗਈ। ਇੱਥੇ ਆ ਕੇ ਫਿਰ ਇੱਕ ਪਟਿਆਲੇ ਦੇ ਵਿੱਚ ਪ੍ਰਤੀਯੋਗਤਾ ਹੋਈ, ਉਹਦੇ ਵਿੱਚ ਇਹਨੇ ਹਿੱਸਾ ਲਿਆ, ਪਰ ਆਸ ਦੇ ਮੁਤਾਬਕ ਉੱਥੇ ਵੀ ਪਰਫਾਰਮ ਨਹੀਂ ਕਰ ਸਕੀ, ਮੈਡਲ ਤੋਂ ਖਾਲੀ ਰਹੀ। ਤੋਂ ਲਿਹਾਜ਼ਾ ਫਿਰ ਉਹ ਸਟ੍ਰੈਸ 'ਤੇ ਚਲੇ ਗਈ, ਤਣਾਅ 'ਚ ਚਲੇ ਗਈ, ਬਹੁਤ ਜ਼ਿਆਦਾ ਤਣਾਅ 'ਚ ਰਹਿਣ ਲੱਗ ਗਈ। ਤੇ ਬੀਤੇ ਰਾਤ ਦੱਸਦੇ ਆ ਕਿ ਜਦੋਂ ਪੜ੍ਹਾਈ ਕਰ ਰਹੀ ਸੀ ਤਾਂ ਜੋ ਇਹਦਾ ਸ਼ੂਟਿੰਗ ਵਾਲਾ ਪਿਸਟਲ ਆ, .22 ਹੁੰਦਾ ਸ਼ਾਇਦ ਇਹਨਾਂ ਦੇ ਕੋਲ, ਤੇ ਉਹਦੇ ਨਾਲ ਹੀ ਫਿਰ ਇਹਨੇ ਆਪਣੇ ਆਪ ਨੂੰ ਸ਼ੂਟ ਕਰ ਲਿਆ। ਤਾਂ ਬਿਲਕੁਲ ਜਿਵੇਂ ਤੁਸੀਂ ਗੱਲ ਕਹੀ ਆ, ਪਰ ਇੱਕ ਚੀਜ਼ ਵੇਖੋ ਕਿ ਤੁਸੀਂ ਉੱਥੇ ਬੈਠੇ ਇਹਨਾਂ ਚੀਜ਼ਾਂ ਨੂੰ ਅਬਜ਼ਰਵ ਕਰ ਰਹੇ ਹੋ, ਤੁਹਾਡੀ ਉਧਰਲੀ ਸੁਸਾਇਟੀ ਦੇ ਵਿੱਚ ਮੈਨੂੰ ਪਤਾ ਨਹੀਂ ਕੀ ਹਾਲ ਆ, ਸੋਸ਼ਲੀ ਉਧਰ ਵੀ ਤਣਾਅ ਬਹੁਤ ਆ, ਖੁਦਕੁਸ਼ੀਆਂ ਸਾਰੇ ਪਾਸੇ ਹੁੰਦੀਆਂ ਨੇ, ਸਾਰਾ ਕੁਛ ਆ। ਪਰ ਇੱਥੇ ਚਲੋ ਤੁਹਾਡੇ ਉਧਰ ਹੁੰਦਾ ਹੋਏਗਾ ਅਮਰੀਕਾ ਦੇ ਵਿੱਚ, ਤਾਂ ਘੱਟੋ ਘੱਟ ਸੋਸ਼ਲੀ ਚਰਚਾ ਤੇ ਹੁੰਦੀ ਹੈ ਨਾ ਇਹਨਾਂ ਚੀਜ਼ਾਂ ਦੀ, ਕਾਉਂਸਲਿੰਗ ਵਗੈਰਾ ਬਹੁਤ ਵੱਡੇ ਪ੍ਰਬੰਧ ਨੇ। ਤਾਂ ਇੱਥੇ ਕੀ ਹੈ ਕਿ ਅੱਜ ਤੀਕ ਤੁਸੀਂ ਤੇ ਉੱਥੇ ਬੈਠੇ ਇਹਨਾਂ ਚੀਜ਼ਾਂ ਨੂੰ ਵੇਖ ਕੇ ਅੰਦਾਜ਼ਾ ਲਾ ਲੈਂਦੇ ਹੋ ਕਿ ਇੱਥੇ ਖੁਦਕੁਸ਼ੀਆਂ ਹੋ ਰਹੀਆਂ, ਖਾਸ ਤੌਰ ਤੇ ਜਿਹੜੇ ਯੰਗ ਮੁੰਡੇ ਕੁੜੀਆਂ ਔਰ ਜਿਹੜੇ ਕਹਿ ਲਓ ਕਿ ਖੇਡ ਮੈਦਾਨ ਨਾਲ ਜੁੜੇ ਆ। ਇਹ ਪਹਿਲਾ ਮੌਕਾ ਨਹੀਂ, ਮੋਹਾਲੀ ਦੇ ਵਿੱਚ ਵੀ ਇਸੇ ਤਰ੍ਹਾਂ ਹੀ, ਉਹ ਫਰੀਦਕੋਟ ਤੋਂ ਹੀ ਮੇਰੇ ਖਿਆਲ ਦੇ ਨਾਲ ਬੈਕਗਰਾਊਂਡ ਰੱਖਦਾ ਸੀ ਮੁੰਡਾ, ਅੱਛਾ ਸ਼ੂਟਰ ਸੀਗਾ, ਉਹਨੇ ਵੀ ਇਸੇ ਤਰ੍ਹਾਂ ਹੀ ਘਰੇਲੂ ਕਹਿ ਲਓ ਜਾਂ ਆਪਣੇ ਨਿੱਜੀ ਕਾਰਨਾਂ ਕਰਕੇ ਖੁਦਕੁਸ਼ੀ ਕਰ ਲਈ ਸੀ। ਤਾਂ ਇਹ ਆ ਕਿ ਸਾਡੇ ਯੰਗ ਮੁੰਡੇ ਕੁੜੀਆਂ, ਨਾ ਸਿਰਫ ਪੜ੍ਹੇ ਲਿਖੇ ਮੁੰਡੇ ਕੁੜੀਆਂ, ਬਲਕਿ ਜਿਹੜੇ ਮੈਦਾਨ ਨਾਲ ਜੁੜੇ, ਕਿਉਂਕਿ ਆਪਾਂ ਕਹਿੰਦੇ ਆ ਕਿ ਜੇ ਬੱਚਾ ਖੇਡ ਮੈਦਾਨ ਨਾਲ ਜੁੜ ਗਿਆ, ਛੇਤੀ ਕੀਤਿਆ ਹਾਰ ਨਹੀਂ ਮੰਨਦਾ, ਮਤਲਬ ਕਿ ਜੁਝਾਰੂਪਣ ਉਹਦੇ 'ਚ ਆ ਜਾਏਗਾ। ਤਾਂ ਅਸੀਂ ਇਸ ਮਾਮਲੇ ਨੂੰ ਕਦੇ ਚਰਚਾ ਦਾ ਵਿਸ਼ਾ ਬਣਾਉਂਦੇ ਹੀ ਨਹੀਂ ਹੈ, ਨਾ ਸਾਡੇ ਸੋਸ਼ਲੀ ਕੋਈ ਚਰਚਾ ਹੁੰਦੀ ਹੈ, ਨਾ ਪੋਲੀਟੀਕਲੀ ਚਰਚਾ ਹੁੰਦੀ ਆ। ਇਹ ਦੁਖਾਂਤ ਆ। ਔਰ ਡੇਲੀ ਜੇ ਤੁਸੀਂ ਗਿਣੋਗੇ ਟੋਟਲ ਖੁਦਕੁਸ਼ੀਆਂ, ਜਿੱਦਾਂ ਲਾ ਲਓ ਕਿ ਨਸ਼ੇ ਤੋਂ ਕਰ ਗਿਆ, ਕੋਈ ਕਰਜ਼ੇ ਤੋਂ ਕਰ ਗਿਆ, ਕੋਈ ਸਟ੍ਰੈਸ ਤੋਂ ਕਰ ਗਿਆ, ਕੋਈ ਕਿਸੇ ਤੋਂ ਦੁਖੀ ਹੋ ਕੇ ਕਰ ਗਿਆ, ਤਾਂ ਮੇਰੇ ਖਿਆਲ ਦੇ ਨਾਲ ਇਹ ਅੰਕੜਾ ਐਵਰੇਜ ਔਨ ਦਾ ਰਿਕਾਰਡ ਤੇ ਆਫ ਦਾ ਰਿਕਾਰਡ ਜੇ ਪਾ ਕੇ ਇੱਕ ਮੋਟਾ ਜਿਹਾ ਅੰਦਾਜ਼ਾ ਲਾ ਲਈਏ ਤਾਂ ਸਾਡੇ ਇੱਥੇ 15-20 ਖੁਦਕੁਸ਼ੀਆਂ ਹੁੰਦੀਆਂ ਨੇ ਡੇਲੀ, ਜਿਹੜੀਆਂ ਅਖਬਾਰਾਂ 'ਚ ਛਪਦੀਆਂ। ਉਹ ਰਿਕਾਰਡ ਤੇ ਆਉਂਦੀਆਂ ਜਾਂ ਨਹੀਂ ਆਉਂਦੀਆਂ ਵੱਖਰੀ ਗੱਲ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਠੀਕ ਆ, ਬਹੁਤ ਲੰਬਾ ਸਮਾਂ ਚਾਹੀਦਾ, ਤੁਹਾਨੂੰ ਬਹੁਤ ਸਾਧਨ ਵੀ ਚਾਹੀਦੇ ਆ, ਲੋਕਾਂ ਨੂੰ ਪੜ੍ਹਾਈ ਲਿਖਾਈ, ਲੋਕਾਂ ਨੂੰ ਹੋਰ ਸਹੂਲਤਾਂ ਵੀ ਦੇਣੀਆਂ ਪੈਣਗੀਆਂ, ਪਰੰਤੂ ਉਹਦੀ ਚਰਚਾ ਤੇ ਇੱਕ ਉਸਾਰੂ ਚਰਚਾ ਤੇ ਹੋਣੀ ਚਾਹੀਦੀ ਆ ਨਾ, ਉਹ ਵੀ ਨਹੀਂ ਹੋ ਰਹੀ ਸਾਡੇ ਇੱਥੇ। ਦੁਖਾਂਤਕ ਪਹਿਲੂ ਇਹ ਆ ਕਹਾਣੀ ਦਾ ਜੀ। ਤੇ ਅੱਗੇ ਗੱਲ ਕਰਦੇ ਹਾਂ ਕਿ ਬਿਨਾਂ ਕੇਸਾਂ ਤੋਂ ਦਹਾਕਿਆਂ ਤੱਕ ਕੈਦ ਰੱਖਣ ਦੇ ਮਾਮਲੇ ਦੇ ਵਿੱਚ ਮੁਆਵਜ਼ਾ ਦੇਣ ਦੇ ਦੋਸ਼। ਅੱਛਾ, ਦੇਖੋ ਮੁਆਵਜ਼ਾ ਦੇਣ ਦੇ ਚਲੋ ਆਦੇਸ਼ ਤਾਂ ਦੇ ਦਿੱਤੇ ਗਏ ਇਹਨਾਂ ਵੱਲੋਂ, ਕੋਈ ਚੱਕਰ ਨਹੀਂ ਹੈ, ਮੁਆਵਜ਼ਾ ਮਿਲ ਜਾਂਦਾ ਹੈ। 5 ਲੱਖ ਰੁਪਇਆ ਮੁਆਵਜ਼ਾ ਮਿਲਿਆ। ਪਰ ਤੁਸੀਂ ਹੈਰਾਨ ਹੋਵੋਗੇ ਕਿ ਇੱਕ ਬੰਦੇ ਨੂੰ 41 ਸਾਲ ਕੈਦ ਕੱਟਣੀ ਪਈ ਬਿਨਾਂ ਟਰਾਇਲ। 41 ਸਾਲ ਦੇਖ ਲਓ ਕਿ ਮੇਰੇ ਖਿਆਲ ਦੇ ਨਾਲ ਜੇ ਬੰਦਾ ਜੰਮੇ, ਸ਼ਾਦੀ ਕਰਾ ਲਵੇ ਤੇ ਦੂਜੀ ਤੀਜੀ ਪੀੜ੍ਹੀ 'ਚ ਚਲੇ ਜਾਂਦਾ। 41 ਸਾਲ। ਦਰਅਸਲ ਇਹ ਬੰਦਾ ਨੇਪਾਲ ਤੋਂ ਸੀਗਾ, ਜੋਸ਼ੀ ਇਹਦਾ ਨਾਮ ਸੀਗਾ। ਹੋਇਆ ਕੀ ਕਿ ਪਿੰਡੋਂ ਇੱਕ ਦਿਨ ਨਿਕਲਿਆ, ਛੋਟਾ ਮੋਟਾ ਕਾਰੋਬਾਰੀ ਸੀ ਕਿ ਮੈਂ ਦਾਲਾਂ ਵੇਚਣ ਚੱਲਿਆ,
ਉਸ ਤੋਂ ਬਾਅਦ ਲਾਪਤਾ ਹੋ ਗਿਆ। ਘਰਦਿਆਂ ਬਹੁਤ ਲੱਭਿਆ, ਜੋਸ਼ੀ ਕਿਤੇ ਨਹੀਂ ਲੱਭਿਆ। ਅੰਤ ਦੇ ਵਿੱਚ ਹੋਇਆ ਕੀ ਆ ਕਿ ਇੱਕ ਮਤਲਬ ਕਿ ਨਕਸਲ ਦੋਸ਼ਾਂ ਦੇ ਹੇਠ ਜੇਲ੍ਹ 'ਚ ਗਿਆ ਸੀਗਾ। ਪਹਿਲਾਂ ਉਹ ਕੈਦ ਕੱਟ ਕੇ ਬਾਹਰ ਆ ਗਿਆ, ਫੇਰ ਕੇਸ ਪੈ ਗਿਆ, ਫੇਰ ਅੰਦਰ ਚਲੇ ਗਿਆ। ਇਹ ਉਦੋਂ ਤੱਕ ਦਮ ਜੇਲ੍ਹ ਦੇ ਵਿੱਚ ਆ ਗਿਆ ਸੀਗਾ। ਤਾਂ ਜਦੋਂ ਉਸ ਜੇਲ੍ਹ 'ਚੋਂ ਇਹ ਆ ਗਿਆ ਤੇ ਉਹ ਉਧਰੋਂ ਘੁੰਮਦਾ ਘੁਮਾਉਂਦਾ ਫੇਰ ਇਸੇ ਜੇਲ੍ਹ 'ਚ ਆ ਗਿਆ। ਉਹਨੇ ਆਖਿਆ ਇਹ ਹਾਲੇ ਤੱਕ ਵੀ ਇੱਥੇ ਆ। ਤੇ ਕਿਸੇ ਨੇ ਦੱਸਿਆ ਕਿ ਮੈਂਟਲੀ ਅਪਸੈਟ ਹੋ ਗਿਆ, 40-41 ਸਾਲ ਦੀ ਕੈਦ ਕੱਟ ਲਈ ਆ। ਤਾਂ ਫਿਰ ਉਸ ਬੰਦੇ ਨੇ ਬਾਹਰ ਆ ਕੇ ਇੱਕ ਰੇਡੀਓ ਗਰੁੱਪ ਸੀਗਾ, ਮਤਲਬ ਕਿ ਰੇਡੀਓ ਸੰਚਾਲਕਾਂ ਦਾ ਗਰੁੱਪ, ਉਹਨਾਂ ਦੇ ਨਾਲ ਉੱਥੇ ਗੱਲ ਕੀਤੀ ਕੋਲਕਾਤਾ ਦੇ ਵਿੱਚ। ਤਾਂ ਫਿਰ ਉਹਨਾਂ ਨੇ ਜੇਲ੍ਹ ਦੇ ਜਿਹੜੇ ਪ੍ਰਬੰਧਕ ਢਾਂਚੇ ਨੂੰ ਸੰਭਾਲਣ ਵਾਲੇ ਸੀਗੇ ਉਹਨਾਂ ਦੇ ਨਾਲ ਗੱਲ ਕੀਤੀ, ਅਧਿਕਾਰੀਆਂ ਦੇ ਨਾਲ ਗੱਲ ਕੀਤੀ ਕਿ ਹਾਂ ਭਾਈ, ਉਹ ਕਹਿੰਦੇ ਕਿ ਕੋਈ ਵਕੀਲ ਘੱਲ ਦਿਓ, ਤੁਸੀਂ ਵਕੀਲ ਦੇ ਨਾਲ ਅਸੀਂ ਗੱਲਬਾਤ ਕਰਾ ਦਿੰਦੇ ਹਾਂ। ਤਾਂ ਦੀਪਕ ਜੋਸ਼ੀ ਨੂੰ ਪਹਿਲਾਂ ਵਕੀਲ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਨੇਪਾਲ ਦੇ ਵਿੱਚ ਅਨਾਉਂਸਮੈਂਟ ਕਰਵਾਈ ਗਈ ਕਿ ਭਾਈ ਕਿਸੇ ਦਾ ਬੰਦਾ ਇੰਨਾ ਸਮਾਂ ਪਹਿਲਾਂ ਕੋਈ ਲਾਪਤਾ ਹੋਇਆ ਤਾਂ ਦੱਸੋ, ਕਿਉਂਕਿ ਦੀਪਕ ਜੋਸ਼ੀ ਸਹੀ ਢੰਗ ਨਾਲ ਦੱਸ ਨਹੀਂ ਸੀ ਪਾ ਰਿਹਾ। ਬੜੀ ਸਮੱਸਿਆ ਸੀ, ਬੜੀ ਵਿਪਤਾ ਸੀਗੀ। ਤਾਂ ਫਿਰ ਉਹਦੇ ਘਰਦਿਆਂ ਨੂੰ ਪਤਾ ਲੱਗਿਆ, ਉਹਨਾਂ ਨੇ ਤੇ ਮਰਿਆ ਮੋਇਆ ਸਮਝ ਲਿਆ ਕਿ ਬਸ ਹੁਣ ਕਹਾਣੀ ਖਤਮ ਆ। ਕਿਉਂਕਿ ਉਦੋਂ ਦਾਰਜੀਲਿੰਗ ਦੇ ਵਿੱਚ ਇੱਕ ਮੂਵਮੈਂਟ ਵੀ ਚੱਲ ਰਹੀ ਸੀਗੀ, ਗੋਰਖਾਲੈਂਡ ਵਾਲੀ ਸ਼ਾਇਦ, ਤੇ ਉਹਨਾਂ ਨੇ ਸਮਝਿਆ ਕਿ ਉਸ ਮੂਵਮੈਂਟ ਦੀ ਭੇਟ ਚੜ ਗਿਆ ਵਾ। ਫਿਰ ਉਹ ਵੀ ਟੱਬਰ ਵਾਲੇ ਵੀ ਆਏ, ਉਹ ਵੀ ਮਿਲੇ ਤੇ ਮਾਰਚ 2021 ਦੇ ਵਿੱਚ ਇਹਦੀ ਰਿਹਾਈ ਹੋ ਗਈ ਸੀ। ਹਾਲਾਂਕਿ ਕੇਸ ਤਦ ਵੀ ਨਹੀਂ ਮੁੱਕਾ। ਕਮਾਲ ਦੀ ਗੱਲ ਹੈ ਕਿ ਜੇਲ੍ਹ ਵਾਲੇ ਤਰੀਕ ਤੇ ਤਰੀਕ ਮਤਲਬ ਕਿ 41 ਸਾਲ ਕੇਸ ਦਾ ਫੈਸਲਾ ਹੀ ਹੋਇਆ। ਕੋਈ ਕਤਲ ਦਾ ਕੇਸ ਇਹਦੇ ਤੇ ਪਾਇਆ ਗਿਆ ਸੀ। 41 ਸਾਲ ਨਾ ਬਰੀ ਕੀਤਾ ਗਿਆ ਇਹਨੂੰ, ਨਾ ਸਜ਼ਾ ਹੋਈ। ਔਰ ਜੇ ਸਜ਼ਾ ਵੀ ਹੋ ਜਾਂਦੀ ਤੇ ਮੇਰੇ ਖਿਆਲ ਦੇ ਨਾਲ 14-15 ਸਾਲ ਹੀ ਕੱਟਣੇ ਪੈਣੇ ਸਨ। ਜੇ ਮੰਨ ਲਓ ਉਮਰ ਕੈਦ ਵੀ ਹੋ ਜਾਂਦੀ ਤਾਂ ਇਹਨੇ 14-15 ਸਾਲਾਂ ਬਾਅਦ ਰਿਹਾ ਹੋ ਜਾਣਾ ਸੀਗਾ। ਤਾਂ ਵੀ ਐਕਸਟਰਾ ਇਹਨੂੰ 20-25 ਸਾਲ ਕਟਾ ਦਿੱਤੇ ਗਏ ਬਿਨਾਂ ਕੋਈ ਟਰਾਇਲ ਨੇਪਰੇ ਚਾੜੇ ਤੋਂ। ਤਾਂ ਬੜੀ ਦੁਖਾਂਤਕ ਕਹਾਣੀ ਹੈ। ਪਰ ਇਹੋ ਜਿਹੀਆਂ ਕਹਾਣੀਆਂ ਇੰਡੀਆ 'ਚ ਆਮ ਨੇ। 15-15 ਸਾਲ 20-20 ਸਾਲ ਆ ਮੁਸਲਮਾਨਾਂ ਦੇ ਮੁੰਡਿਆਂ ਨੂੰ ਕਟਾ ਕੇ ਮੁੜ ਕੇ ਰਿਹਾ ਕਰਦੇ ਆ। ਪੱਲੇ ਬਚਦਾ ਹੀ ਕੱਖ ਨਹੀਂ ਹੈ। ਨਾ ਨੌਕਰੀ ਮਿਲੇ, ਮੁੜ ਕੇ ਬਰੀ ਵੀ ਹੋ ਗਿਆ ਬੰਦਾ, ਕਿਸ ਪਾਸੇ ਜਾਊਗਾ? ਸਮਾਜ ਦੇ ਵਿੱਚ ਸਾਡੇ ਸੋਸ਼ਲੀ ਸਟਿਗਮਾ ਵੀ ਆ। ਇੱਕ ਵਾਰੀ ਜੇ ਤੁਹਾਡੇ 'ਚ ਦੇਸ਼ ਧਰੋਹ ਦਾ ਪਰਚਾ ਚਾਹੇ ਝੂਠਾ ਹੀ ਪਾ ਦਿੱਤਾ ਗਿਆ ਹੋਵੇ ਤੇ ਗਲੀ ਵਾਲੇ ਆਨੇ ਬਹਾਨਾ ਮਾਰ ਹੀ ਦਿੰਦੇ ਆ, ਤਾਨਾ ਮਾਰ ਹੀ ਦਿੰਦੇ ਆ ਕਿ ਦੇਸ਼ ਧਰੋਹੀ ਆ। ਸੋ ਇਹ ਚੀਜ਼ਾਂ ਨੇ। ਇਹਨਾਂ ਨੇ ਹੁਣ ਹਾਈ ਕੋਰਟ ਵਾਲਿਆਂ ਨੇ ਕਿਹਾ ਕਿ 5 ਲੱਖ ਰੁਪਈਆ ਮੁਆਵਜ਼ਾ ਜਿਹੜਾ ਉਹਦੇ ਤੱਕ ਪਹੁੰਚਦਾ ਕਰੋ। 5 ਲੱਖ ਮੁਆਵਜ਼ਾ ਠੀਕ ਹੈ, ਚਲੋ ਕਾਨੂੰਨ ਸ਼ਾਇਦ ਇੰਨੇ ਕੁ ਦੀ ਇਜਾਜ਼ਤ ਦਿੰਦਾ ਹੋਏਗਾ, ਪਰ ਤੁਸੀਂ ਵੇਖੋ ਕਿ ਤਕਰੀਬਨ 4 ਦਹਾਕੇ ਕਿਸੇ ਦੀ ਜ਼ਿੰਦਗੀ ਦੇ ਖਾ ਕੇ ਮੁੜ ਕੇ 5 ਲੱਖ ਰੁਪਏ ਦੀ ਕੋਈ ਮਲਮ ਫੜਾ ਦੇਣੀ ਕਿ ਇਹਨਾਂ ਜ਼ਖਮਾਂ ਤੇ ਲਾ ਲਾ, ਮੇਰੇ ਖਿਆਲ ਦੇ ਨਾਲ ਕੋਈ ਭਰਪਾਈ ਨਹੀਂ ਹੈ। ਜੋ ਉਹ ਸਮਾਂ, ਕੀਮਤੀ ਸਮਾਂ ਕਿਸੇ ਬੰਦੇ ਨੇ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਬਿਨਾਂ ਗੱਲ ਤੋਂ, ਬਿਨਾਂ ਕਸੂਰ ਤੋਂ ਹੀ ਕੱਢ ਦਿੱਤਾ ਹੋਵੇ, ਤਾਂ ਪੈਸਾ ਰੁਪਈਆ ਉਸ ਸਮੇਂ ਨੂੰ ਨਹੀਂ ਮੋੜ ਸਕਦਾ ਜੋ ਸਮਾਂ ਉਹ ਕਾਲ ਕੋਠੜੀ 'ਚ ਗੁਜ਼ਾਰ ਚੁੱਕਾ ਹੁੰਦਾ ਵਾ। ਜੀ ਬਿਲਕੁਲ। ਇਹ ਕੁਛ ਤਾਂ ਬਹੁਤ ਆ ਇੰਡੀਆ ਦੇ ਵਿੱਚ। ਬਹੁਤ ਬਹੁਤ ਧੰਨਵਾਦ ਮੈਂਟੂ ਗੁਰਸਰੀਆ ਜੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਮੈਂਟੂ ਗੁਰਸਰੀਆ ਜੀ ਜੋ ਕਰਦੇ ਨੇ ਸਾਡੇ ਨਾਲ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।